ਪੋਲੀਟੀਸ਼ੀਅਨ ਤੁਸੀਂ ਇਲੈਕਟ ਕਰਦੇ ਹੋ ਆਪਣੇ ਮੁੱਖ ਮੁੱਦਿਆਂ ਵਾਸਤੇ ਤੇ ਇਸ ਕੌਮ ਦਾ ਇੱਕੋ ਹੀ ਮੁੱਖ ਮੁੱਦਾ ਹੈਗਾ ਹੋਂਦ ਦਾ ਮੁੱਦਾ, ਆਈਡੈਂਟੀਟੀ ਦਾ ਮੁੱਦਾ, ਧਰਮ ਦਾ ਮੁੱਦਾ, ਆਪਣੇ ਕੌਮੀ ਘਰ ਦਾ ਮੁੱਦਾ। ਜਿਹੜਾ ਤੁਹਾਡੇ ਨਾਲ ਨਹੀਂ ਖਲੋਂਦਾ ਉਹਦੀ ਫਤਿਹ ਬੁਲਾਓ। ਆਪਣੇ ਦਿਮਾਗ ਚੋਂ ਇਹ ਜਿਹੜੇ ਨਾ ਪੋਸਟ ਕਲੋਨੀਅਲ ਸਾਈਕੋਲੋਜੀ ਕੱਢ ਦਿਓ ਕਿ ਜੇ ਅਸੀਂ ਆਪਣੇ ਕੌਮੀ ਘਰ ਦੀ ਗੱਲ ਕਰਾਂਗੇ, ਜੇ ਅਸੀਂ ਖਾਲਿਸਤਾਨ ਦੇ ਝੰਡੇ ਲਾਵਾਂਗੇ, ਜੇ ਅਸੀਂ ਬਾਹਰ ਆਪਣੇ ਪੁਰਾਤਨ ਸ਼ਹੀਦਾਂ ਦੀ ਫੋਟੋ ਲਾਵਾਂਗੇ ਤੇ ਪਤਾ ਨਹੀਂ ਗੋਰੇ ਸਾਨੂੰ ਕੀ ਸਮਝ ਲੈਣਗੇ। ਇਹ ਕੰਪਲੈਕਸ ਚੋਂ ਨਿਕਲਣਾ ਪੈਣਾ। ਕਿਸੇ ਨੂੰ ਅਪੀਜ਼ ਕਰਨ ਲਈ ਆਪਣੇ ਆਪ ਨੂੰ ਚੇਂਜ ਨਾ ਕਰੋ। ਇਹ ਵੈਲਿਡ ਇਸ਼ੂ ਆ ਕਿ ਜਿਹੜਾ ਤੁਹਾਡਾ ਦੁਸ਼ਮਣ ਆ ਉਹ ਜਿਹੜਾ ਭੰਡੀ ਪ੍ਰਚਾਰ ਤੁਹਾਡੇ ਘਰ ਕੌਮੀ ਘਰ ਬਾਰੇ ਕਰਦਾ, ਤੁਹਾਡੇ ਸ਼ਹੀਦਾਂ ਬਾਰੇ ਕਰਦਾ, ਤੁਹਾਡਾ ਜਿਹੜਾ ਪੀਸਫੁਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ ਉਹਦੇ ਬਾਰੇ ਕਰਦਾ, ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਈਏ। ਸਾਨੂੰ ਓਪੀਨੀਅਨ ਆਪ ਹੀ ਬਦਲਨੇ ਪੈਣਗੇ। ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਟੈਰਰਿਸਟ ਲਾਉਂਦੇ ਹਨ, ਉਹ ਸਮਾਂ ਦੂਰ ਨਹੀਂ ਦੁਨੀਆ ਪਛਾਣੇਗੀ ਕਿ ਉਹ ਇਸ ਸਮੇਂ ਦਾ ਜਾਰਜ ਵਾਸ਼ਿੰਗਟਨ ਸੀ, ਇਸ ਸਮੇਂ ਦਾ ਵਿਲੀਅਮ ਵੈਲਸ ਸੀ। ਸਾਡੀ ਕੌਮ ਦਾ ਉਹ ਮਹਾਨ ਆਦਮੀ ਸੀ ਜਿਹਨੇ ਐਡੀ ਵੱਡੀ ਹਿੰਦੂ ਤਵੀ ਸਰਕਾਰ ਨਾਲ ਮੱਥਾ ਲਾ ਕੇ ਆਜ਼ਾਦੀ ਦੀ ਅਣਖ ਦੀ ਮਾਣ ਦੀ ਗੱਲ। ਇਹੀ ਸਮਾਂ ਵਾ ਕਿ ਆਪਣੇ ਪੋਲੀਟੀਸ਼ੀਅਨਾਂ ਦੇ ਨਾਲ ਮੁੱਖ ਮੁੱਦਿਆਂ ਤੇ ਗੱਲ ਕਰੋ। ਟ੍ਰਾਂਸਨੈਸ਼ਨਲ ਡਿਪਰੈਸ਼ਨ ਤੇ ਫੋਰਨ ਇੰਟਰਫੇਰੈਂਸ ਤੇ ਔਰ ਭਾਰਤ ਸਰਕਾਰ ਜੋ ਕੁਝ ਕਰ ਰਹੀ ਆ ਉਹਨੂੰ, ਤੇ ਨਾਲ ਹੀ ਨਾਲ ਆਪਣੇ ਕੌਮੀ ਘਰ ਦੀ ਗੱਲ। ਇਸ ਵੇਲੇ ਜੇ ਦੇਖਿਆ ਜਾਏ ਤੇ ਅਮਰੀਕਾ ਦੀ ਸਰਕਾਰ ਜਿਹੜੀ ਆ ਉਹ ਭਾਰਤ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ। ਹਾਲ 'ਚ ਜਿਹੜੀਆਂ ਅਮਰੀਕਾ 'ਚ ਅਪਾਇੰਟਮੈਂਟਸ ਹੋਈਆਂ ਵਾ ਤੇ ਜੋ ਪਾਲਿਸੀ ਬਣਾਈ ਜਾ ਰਹੀ ਉਹ 'ਚ ਨਜ਼ਰ ਆ ਰਿਹਾ ਵਾ ਕਿ ਅਮਰੀਕਾ ਦੀ ਜਿਹੜੀ ਲੌਂਗ ਸਟੈਂਡਿੰਗ ਪਾਲਿਸੀ ਹੈ ਕਿ ਅਸਾਂ ਭਾਰਤ ਨੂੰ ਚੀਨ ਦੇ ਮੁਕਾਬਲੇ 'ਚ ਖੜਾ ਕਰਨਾ, ਉਹੀ ਪਾਲਿਸੀ ਅੱਗੇ ਚੱਲੇਗੀ। RSS ਨੂੰ ਇਸ ਵੇਲੇ ਸਪੋਰਟ ਕਰਦਾ ਉੱਥੇ ਦਾ ਅੰਬਾਨੀ ਅਡਾਨੀ ਨੈਕਸਸ। RSS ਨੂੰ ਪੈਸੇ ਦਿੰਦੇ ਆ ਉੱਥੇ ਦੇ ਇਹ ਬੰਦੇ। ਹੁਣ ਜਦੋਂ ਇੰਟਰਨੈਸ਼ਨਲ ਟ੍ਰੇਡ ਵਾਲੇ ਐਲਨ ਮਸਕ ਵਰਗੇ ਜਦੋਂ ਭਾਰਤ ਦੀ ਮਾਰਕੀਟ 'ਚ ਦਾਖਲ ਹੋਏ ਨਾ, ਮੈਂ ਦੇਖਾਂਗਾ RSS ਇਹਨਾਂ ਕੋਲ ਚੰਦਾ ਕਿਸ ਨਾਲ ਇਕੱਠਾ ਕਰ। ਅਗਲੇ RSS ਦੀ ਸ਼ਾਮ ਤੋਂ ਪਹਿਲਾਂ ਟਿੰਡਫੂੜੀ ਚੁਕਾ ਦੇਣਗੇ। ਹੁਣ ਬੰਦੇ ਕਹਿੰਦੇ ਆ ਜੀ ਉੱਥੇ ਜੰਗ ਹੋਣੀ ਆ। ਕੋਈ ਜੰਗ ਨਹੀਂ ਹੋਣੀ। ਜੰਗ ਦਾ ਕੋਈ ਖਤਰਾ ਨਹੀਂ। ਬਿਹਾਰ 'ਚ ਜਿੱਦਣ ਇਲੈਕਸ਼ਨ ਹੋਊਗਾ ਉਦੋਂ ਸਭ ਕੁਝ ਠੰਡਾ ਹੋ ਜਾਣਾ। ਕਿ ਅਮਰੀਕਾ ਦੀ ਇਕਨੋਮੀ ਇਸ ਵੇਲੇ ਬਹੁਤ ਥੱਲੇ ਜਾ ਰਹੀ। ਅਮਰੀਕਾ ਰਿਸੈਸ਼ਨ 'ਚ ਦਾਖਲ ਹੋ ਰਿਹਾ। ਅਮਰੀਕਾ ਨੂੰ ਰਿਸੈਸ਼ਨ 'ਚੋਂ ਨਿਕਲਣ ਲਈ ਇੱਕੋ ਚੀਜ਼ ਦੀ ਲੋੜ ਹੈ ਕਿ ਪੈਸਾ ਆਏ। ਹੁਣ ਪੈਸਾ ਕਿੱਥੋਂ ਆਏ? ਅਮਰੀਕਾ ਕਿਹੜਾ ਉੱਥੇ ਮੈਨੂਫੈਕਚਰ ਕਰ ਰਿਹਾ? ਸਿਰਫ ਹਥਿਆਰ ਮੈਨੂਫੈਕਚਰ ਕਰ ਰਿਹਾ। ਅਮਰੀਕਾ ਦੀ ਪਾਲਿਸੀ ਮਿਡਲ ਈਸਟ ਤੋਂ ਸ਼ਿਫਟ ਹੋ ਕੇ ਹੁਣ ਸਾਊਥ ਏਸ਼ੀਆ ਵਾਲੇ ਪਾਸੇ ਜਾ ਰਹੀ ਕਿ ਅਸਾਂ ਚੀਨ ਨੂੰ ਕਰਟੇਲ ਕਰਨਾ, ਅਸਾਂ ਭਾਰਤ ਨੂੰ ਖੜਾ ਕਰਨਾ, ਭਾਰਤ ਨੂੰ ਹਥਿਆਰ ਲੈਣੇ ਪੈਣੇ। ਹਥਿਆਰ ਇੰਨੇ ਖਰੀਦੇ ਕਿ ਰਸ਼ੀਆ ਦੀ ਇਕਨੋਮੀ ਡੁੱਬ। ਹੁਣ ਇਹੀ ਕੰਮ ਭਾਰਤ ਨਾਲ ਹੋਣਾ ਤੇ ਜਦ ਇਹ ਕੰਮ ਹੋਣਾ ਸੈਂਟਰਲ ਸਟਰਕਚਰ ਟੁੱਟਣਾ ਤੇ ਉਸ ਸਮੇਂ ਉਸ ਧਰਤੀ ਲਹੂ ਲਿਬੜੀ ਨੂੰ ਜੇ 21ਵੀਂ ਸਦੀ ਦੇ ਵਿੱਚ ਕਿਸੇ ਨੇ ਅਮਨ ਬਖਸ਼ਣਾ ਤੇ ਸਿੱਖ ਕੌਮ ਨੇ ਬਖਸ਼ਣਾ ਤੁਹਾਡੇ ਕੌਮੀ ਕਾਰ ਖਾਲਿਸਤਾਨ ਨੇ। ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦੀ ਸਾਂਝ ਦੋਵਾਂ ਪਾਸਿਓਂ ਆਉਣੀ ਚਾਹੀਦੀ ਆ। ਅੱਜ ਕੌਮ ਦਾ ਬੜਾ ਮੁਬਾਰਕ ਦਿਨ ਆ, ਭਾਗਾਂ ਵਾਲਾ ਦਿਨ ਆ। ਵਿਸਾਖੀ ਦੇ ਬਾਅਦ ਅਗਰ ਕੋਈ ਦਿਨਾਂ 'ਚ ਦਿਨ ਆ ਤੇ ਅੱਜ ਦਾ ਹੀ ਦਿਨ ਆ, ਕਿਉਂਕਿ ਵਿਸਾਖੀ ਆਪਾਂ ਮਨਾਉਂਦੇ ਹਾਂ ਖਾਲਸਾ ਸਾਜਣਾ ਦਿਵਸ ਵਾਸਤੇ। ਤੇ ਖਾਲਸਾ ਸਾਜਣਾ ਦਾ ਜਿਹੜਾ ਮਕਸਦ ਆ ਉਹਨੂੰ ਪੂਰਾ ਕਰਨ ਲਈ ਜਿਹੜਾ ਤੁਸੀਂ ਮਤਾ ਪਾਸ ਕੀਤਾ ਉਹਦਾ ਅੱਜ ਦਿਨ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਉਤਸ਼ਾਹ ਵੇਖ ਕੇ, ਸੰਗਤ ਨੂੰ ਵੇਖ ਕੇ ਮੈਨੂੰ ਇੱਕ ਹੋਰ ਐਲਾਨਨਾਮੇ ਦੀ ਯਾਦ ਆਈ, ਕਿਉਂਕਿ ਦੋਵਾਂ ਦੇ ਹਾਲਾਤ ਇੱਕੋ ਜਿਹੇ ਆ। 23 ਮਾਰਚ 1940 ਨੂੰ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਦੇ ਵਿੱਚ ਮੁਸਲਮਾਨ ਇਕੱਠੇ ਹੋਏ ਤੇ ਉਹਨਾਂ ਨੇ ਇੱਕ ਲਾਹੌਰ ਰੈਜ਼ੋਲੂਸ਼ਨ ਪਾਸ ਕੀਤੀ, ਜਿਸ 'ਚ ਉਹਨਾਂ ਦੇ ਵੱਖਰੇ ਘਰ ਦੀ ਗੱਲ ਤਾਂ ਨਹੀਂ ਸੀ ਪਰ ਬਹੁਤ ਸਾਰੇ ਹੱਕਾਂ ਦੀ ਗੱਲ ਸੀ। ਉਸ ਵਕਤ ਦੇ ਹਿੰਦੂ ਤਵੀਆਂ ਨੇ ਉਹਨੂੰ ਪਾਕਿਸਤਾਨ ਰੈਜ਼ੋਲੂਸ਼ਨ ਕਿਹਾ ਤੇ ਨਾਲ ਹੀ ਉਹਦਾ ਰੱਜ ਕੇ ਵਿਰੋਧ ਕੀਤਾ। ਤੇ ਹਿੰਦੂ ਪ੍ਰੈਸ ਨੇ ਲਿਖਿਆ ਕਿ ਇਹ ਦੀਵਾਨੇ ਦਾ ਖਾਬ ਹੈ, ਮਜ਼ਾਕ ਉਡਾਇਆ। ਤੇ ਜਿਹੜੀ ਉਸ ਵਕਤ ਦੀ ਧਾਰਮਿਕ ਲੀਡਰਸ਼ਿਪ ਸੀ ਮਸੀਤਾਂ 'ਚ ਬੈਠੀ ਹੋਈ, ਇਸ ਤਰ੍ਹਾਂ ਦੀ ਧਾਰਮਿਕ ਲੀਡਰਸ਼ਿਪ ਅੱਜ ਕੱਲ੍ਹ ਗੁਰਦੁਆਰਿਆਂ 'ਚ ਵੀ ਆ, ਉਸ ਵੇਲੇ ਮਸੀਤਾਂ 'ਚ ਸੀ। ਉਹਨਾਂ ਨੇ ਕਿਹਾ ਇਹ ਪਾਕਿਸਤਾਨ ਨਹੀਂ, ਨਾ ਪਾਕਿਸਤਾਨ ਬਣਾਉਣ ਦਾ ਮਤਾ ਪਾਸ ਹੋਇਆ ਵਾ। ਇਹ ਜਿਹੜਾ ਜਨਾਹ ਆ ਇਹ ਕਾਇਦੇ ਆਜ਼ਮ ਨਹੀਂ, ਕਾਫਰੇ ਆਜ਼ਮ ਆ, ਵੀ ਕੌਮ ਨੂੰ ਸੰਕਟ 'ਚ ਪਾਉਣ ਲੱਗਾ ਵਾ। ਪਰ ਇਤਿਹਾਸ ਨੇ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਲਾਹੌਰ ਤੋਂ ਉੱਠਣ ਵਾਲੀ ਆਵਾਜ਼ ਨੇ 10 ਸਾਲਾਂ 'ਚ ਪਾਕਿਸਤਾਨ ਬਣਾਇਆ। ਸੋ ਉਹ ਸਮਾਂ ਦੂਰ ਨਹੀਂ ਜਦ ਮੈਂ ਤੁਹਾਡਾ ਉਤਸ਼ਾਹ ਦੇਖਣਾ ਕਿ ਇੱਕ ਦਿਨ ਬਹੁਤ ਉਹ ਨੇੜੇ ਹੈ ਜਦ ਦਰਿਆਏ ਜਮਨਾ ਤੋਂ ਲੈ ਕੇ ਰਾਵੀ ਤੱਕ ਸਾਡਾ ਕੌਮੀ ਕਾਰ ਖਾਲਿਸਤਾਨ ਹੋਏਗਾ ਔਰ ਇਹ ਝੰਡੇ ਉੱਥੇ ਝੂਲਦੇ ਹੋਣਗੇ।
ਮੈਂ ਜਦ ਇਸ ਗੁਰੂ ਘਰ 'ਚ ਅੱਜ ਆਇਆ, ਮੈਂ ਪਿਛਲੇ ਸਾਲ ਵੀ ਇੱਥੇ ਆਇਆ ਸੀ। ਅੱਜ ਸ਼ਹੀਦਾਂ ਦੀਆਂ ਤਸਵੀਰਾਂ ਦੇਖ ਕੇ, ਖਾਲਿਸਤਾਨ ਦੇ ਝੰਡੇ ਦੇਖ ਕੇ ਤੇ ਉਸ ਐਲਾਨਨਾਮੇ ਦੀ ਯਾਦ ਇੱਥੇ ਦੇਖ ਕੇ ਮਨ ਨੂੰ ਬਹੁਤ ਚੰਗਾ ਲੱਗਾ। ਕਿਉਂ ਕਿ ਗੁਰੂ ਘਰਾਂ ਦੀ ਉਸਾਰੀ ਦਾ ਮਕਸਦ ਮੀਰੀ ਤੇ ਪੀਰੀ ਦੋਵੇਂ ਹੋਣੇ ਚਾਹੀਦੇ ਆ। ਇਹ ਸਿਰਫ ਪੀਰੀ ਦੇ ਅਸਥਾਨ ਨਹੀਂ, ਇਹ ਮੀਰੀ ਦੇ ਵੀ ਅਸਥਾਨ ਨੇ। ਜੇ ਇੱਥੇ ਸਿਰਫ ਪੀਰੀ ਦਾ ਪ੍ਰਚਾਰ ਹੋਵੇ ਤੇ ਮੀਰੀ ਦਾ ਨਾ ਹੋਵੇ ਤਾਂ ਗੱਲ ਬਣਦੀ ਨਹੀਂ। ਮੈਨੂੰ ਕੱਲ੍ਹ ਸਰਦਾਰ ਗੁਰਬਖਸ਼ ਸਿੰਘ ਜੀ ਨੇ ਬਹੁਤ ਸੋਹਣਾ ਇੱਕ ਉਪਰਾਲਾ ਕੀਤਾ ਵਾ ਕਿ ਉਹਨਾਂ ਨੇ ਇੱਕ ਵਰਲਡ ਸਿੱਖ ਕਾਨਫਰੰਸ ਕਰਾਈ ਆ ਤੇ ਅਸੀਂ ਇੱਕ ਕੰਸਲਟੇਸ਼ਨ ਸੈਸ਼ਨ 'ਚ ਬੈਠੇ ਸੀ। ਉੱਥੇ ਬੈਠਿਆਂ ਇੱਕ ਅਸਾਂ ਵਰਕਸ਼ਾਪ ਕੀਤੀ ਜਾਂ ਇੱਕ ਕੰਸਲਟੇਟਿਵ ਸੈਸ਼ਨ ਕੀਤਾ। ਹਰ ਬੰਦੇ ਨੂੰ ਹਰ ਤਰ੍ਹਾਂ ਦੇ ਵਿਚਾਰ ਰੱਖਣ ਦਾ ਹੱਕ ਹੈ। ਅਤੇ ਜਦੋਂ ਮੈਂ ਪਿਛਲੀ ਵਾਰੀ ਵੀ ਆਇਆ ਸੀ ਅਤੇ ਮੈਨੂੰ ਥੋੜ੍ਹੀ ਜਿਹੀ ਫੀਲਿੰਗ ਆਈ ਸੀ ਗੁਰੂ ਘਰ 'ਚੋਂ ਕਿ ਕੀ ਇੱਥੇ ਖਾਲਿਸਤਾਨ ਦੇ ਝੰਡੇ ਹੋਣੇ ਚਾਹੀਦੇ ਆ, ਕੀ ਇੱਥੇ ਸ਼ਹੀਦਾਂ ਦੀਆਂ ਫੋਟੋ ਹੋਣੀਆਂ ਚਾਹੀਦੀਆਂ ਵਾ। ਅਤੇ ਉੱਥੇ ਵੀ ਕੁਛ ਲੋਕਾਂ ਨੇ ਕੱਲ੍ਹ ਇੱਦਾਂ ਦੇ ਵਿਚਾਰ ਰੱਖੇ ਕਿ ਜੀ ਉੱਥੇ ਝੰਡੇ ਲੱਗੇ ਆ, ਉੱਥੇ ਫਲਾਣਾ ਡਰਦਾ ਵਾ, ਫਲਾਣਾ ਡਰਦਾ ਵਾ, ਇੱਥੇ ਦੀ ਸਰਕਾਰ ਸਾਡੇ ਬਾਰੇ ਕੀ ਸੋਚੂਗੀ। ਅਤੇ ਕੁਛ ਨੇ ਕਿਹਾ ਜੀ ਜਦੋਂ ਇੱਥੇ ਖਾਲਿਸਤਾਨ ਦੇ ਝੰਡੇ ਨਹੀਂ ਸੇ ਉਸ ਵੇਲੇ ਇੱਥੇ ਹਿੰਦੂ ਵੀ ਸੁਖਮਨੀ ਸਾਹਿਬ ਦਾ ਪਾਠ ਰਖਵਾਉਂਦੇ ਸੀ, ਉਹ ਪਾਠ ਰਖਵਾਉਣਾ ਹਟ ਗਏ। ਅਤੇ ਮੈਨੂੰ ਫਿਰ ਮੈਂ ਇੱਕ ਸਦੀ ਪਿੱਛੇ ਟੁਰ ਗਿਆ। ਇੱਕ ਸਦੀ ਪਹਿਲਾਂ ਮਸੰਦਾਂ ਨੇ ਦਰਬਾਰ ਸਾਹਿਬ ਦੇ ਵਿੱਚ ਮੂਰਤੀ ਪੂਜਾ ਕਰਾਈ। ਇੱਕ ਸਦੀ ਪਹਿਲਾਂ ਉਹਨਾਂ ਕਿਹਾ ਦਰਬਾਰ ਸਾਹਿਬ ਦਾ ਰੈਵਨਿਊ ਵਧਾਉਣਾ ਤਾਂ ਕੋਈ ਗੱਲ ਨਹੀਂ, ਜੇ ਇੱਥੇ ਹਿੰਦੂ ਆ ਕੇ ਮੂਰਤੀ ਪੂਜਾ ਕਰਦੇ ਤਾਂ ਕੋਈ ਫਰਕ ਨਹੀਂ ਪੈਂਦਾ। ਇੱਥੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੀ ਹੋਣੀ ਚਾਹੀਦੀ। ਇੱਕ ਸਦੀ ਪਹਿਲਾਂ ਹੀ ਲਿਖਿਆ ਗਿਆ ਕਿ ਸਿੱਖ ਹਿੰਦੂ ਹੈ। ਅੱਜ ਇੱਕ ਸਦੀ ਬਾਅਦ ਵੀ ਜੇ ਸਾਡੀ ਸੋਚ ਇਹੀ ਹੋਵੇ ਕਿ ਇੱਥੇ ਖਾਲਿਸਤਾਨ ਦੇ ਝੰਡੇ ਲੱਗਣੇ ਆ ਅਤੇ ਇੱਥੇ ਹਿੰਦੂਆਂ ਨੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਰਖਵਾਉਣਾ, ਤਾਂ ਸਾਨੂੰ ਸੋਚਣਾ ਚਾਹੀਦਾ। ਖਾਲਿਸਤਾਨ ਦੇ ਝੰਡੇ ਹਨ ਤੇ ਸਾਡੇ ਗੁਰਦੁਆਰਿਆਂ ਦੀ ਅਣਖ ਤੇ ਮਾਣ ਹੈਗੀ। ਸ਼ਹੀਦਾਂ ਦੀ ਜਿਹੜੀਆਂ ਬਾਹਰ ਫੋਟੋ ਲੱਗੀਆਂ ਨਾ, ਇਹਨਾਂ ਗੁਰਧਾਮਾਂ ਦੀ ਹਿਫਾਜ਼ਤ ਲਈ, ਇਸ ਪੰਥ ਦੀ ਹਿਫਾਜ਼ਤ ਲਈ ਜਿਨ੍ਹਾਂ ਨੇ ਖੂਨ ਡੋਲਿਆ, ਜੇ ਅਸੀਂ ਗੁਰੂ ਘਰਾਂ 'ਚ ਉਹਨਾਂ ਦੀਆਂ ਫੋਟੋ ਨਹੀਂ ਲਾ ਸਕਦੇ ਤਾਂ ਕਿਹਦੀਆਂ ਲਾਵੀਏ। ਦੂਸਰਾ, ਆਪਣੇ ਮਨ 'ਚੋਂ ਇਹ ਵੀ ਭੈ ਕੱਢ ਦਿਓ, ਜਿਹੜੇ ਬਾਹਰ ਬਹੁਤ ਸਾਰੇ ਸਿੱਖ ਪੰਥ ਵਸਦਾ ਨਾ, ਡਾਇਸਪੋਰਾ, ਆਪਾਂ ਕਿਉਂਕਿ ਪਹਿਲਾਂ ਬ੍ਰਿਟਿਸ਼ ਦੀ ਗੁਲਾਮੀ 'ਚ ਰਹੇ, ਫਿਰ ਜਿਹੜਾ ਪੰਜਾਬ ਆ ਉਹ ਹਿੰਦੂ ਤਬੀਆਂ ਦੀ ਗੁਲਾਮੀ ਟੁਰ ਗਿਆ। ਜਦੋਂ ਤੁਸੀਂ ਲੰਮਾ ਸਮਾਂ ਗੁਲਾਮੀ 'ਚ ਰਹਿੰਦੇ ਹੋ ਨਾ, ਤੁਹਾਡੀ ਪੋਸਟ ਕਲੋਨੀਅਲ ਸਾਈਕੋਲੋਜੀ ਬਣ ਜਾਂਦੀ ਆ। ਜਿਹੜੀ ਪੋਸਟ ਕਲੋਨੀਅਲ ਸਾਈਕੋਲੋਜੀ ਆ ਉਹ ਬਹੁਤ ਭੈੜੀ ਆ। ਉਹ ਤੁਹਾਨੂੰ ਇਹ ਦੱਸਦੀ ਆ ਵੀ ਜੇ ਤੁਸੀਂ ਇੱਥੇ ਆਜ਼ਾਦ ਦੇਸ਼ਾਂ 'ਚ ਆ ਕੇ ਬਹਿ ਵੀ ਗਏ ਹੋ, ਜੇ ਤੁਸੀਂ ਇੱਥੇ ਸਿਟੀਜ਼ਨ ਬਣ ਵੀ ਗਏ ਹੋ, ਤਾਂ ਜਿਹੜਾ ਪਾਸਪੋਰਟ ਤੁਹਾਡੇ ਕੋਲ ਆ ਜਾਂ ਪਰਮਾਨੈਂਟ ਰੈਜ਼ੀਡੈਂਸ ਆ, ਇਹ ਸਿਰਫ ਇੱਕ ਟਰੈਵਲ ਡਾਕੂਮੈਂਟ ਆ। ਇਹਨੂੰ ਸਿਰਫ ਅਸਾਂ ਸਫ਼ਰ ਲਈ ਵਰਤਣਾ ਵਾ। ਇੱਥੇ ਅਸਾਂ ਭੈਭੀਤ ਹੋ ਕੇ ਰਹਿਣਾ ਵਾ, ਅਸਾਂ ਗੋਰਿਆਂ ਨੂੰ ਇੰਪ੍ਰੈਸ ਕਰਨਾ ਵਾ, ਅਸਾਂ ਮੋਰ ਲੋਇਲ ਦੈਨ ਦਾ ਕਿੰਗ ਹੋਣਾ ਵਾ, ਅਸਾਂ ਆਪਣੀ ਸ਼ਨਾਖਤ ਨੂੰ ਕੰਪਰੋਮਾਈਜ਼ ਕਰਨਾ, ਭਾਵੇਂ ਕੋਈ ਆਖੇ ਨਾ ਆਖੇ। ਸਾਡੇ ਮਨ 'ਚ ਇਹ ਹੋ ਜਾਂਦਾ ਵੀ ਅਸੀਂ ਜੇ ਆਪਣੀ ਕੌਮੀ ਘਰ ਦੀ ਗੱਲ ਕਰਾਂਗੇ ਬਾਹਰ ਰਹਿ ਕੇ, ਖਾਸ ਤੌਰ 'ਤੇ ਉਹ ਦੇਸ਼ ਜਿਹੜੇ ਕਾਮਨਵੈਲਥ ਦਾ ਹਿੱਸਾ ਨੇ, ਅਮਰੀਕਾ ਦੀ ਗੱਲ ਨਹੀਂ ਕਰਦਾ, ਜਿਹੜੇ ਕਾਮਨਵੈਲਥ ਦਾ ਹਿੱਸਾ ਨੇ, ਜਿੱਥੇ ਬ੍ਰਿਟਿਸ਼ ਰਾਜ ਦਾ ਮਾਡਲ ਅੱਜ ਵੀ ਅਡੋਪਟ ਕੀਤਾ ਹੋਇਆ, ਉੱਥੇ ਲੋਕਾਂ ਦੇ ਵਿੱਚ ਇਹ ਪੋਸਟ ਕਲੋਨੀਅਲ ਸਾਈਕੋਲੋਜੀ ਬੜੀ ਹੋਈ ਆ। ਜਿਸ ਤਰ੍ਹਾਂ ਕਿਸੇ ਨੇ ਕਿਹਾ ਕਿ ਜੀ ਇੱਥੇ ਕਿਸੇ ਪੋਲੀਟੀਸ਼ੀਅਨ ਨੇ ਆਉਣਾ ਸੀ, ਉਹਦਾ ਐਡਵਾਈਜ਼ਰ ਆਇਆ, ਉਹਨੇ ਦੇਖਿਆ ਉੱਥੇ ਖਾਲਿਸਤਾਨ ਦੇ ਝੰਡੇ ਲੱਗੇ ਆ, ਉਹਨੇ ਮੀਟਿੰਗ ਕੈਂਸਲ ਕੀਤੀ ਅਤੇ ਟੁਰ ਗਿਆ। ਜੀ ਉਹਨੇ ਮੀਟਿੰਗ ਇਸ ਵਾਸਤੇ ਕੈਂਸਲ ਕੀਤੀ, ਸਾਨੂੰ ਇੱਦਾਂ ਦਾ ਪੋਲੀਟੀਸ਼ੀਅਨ ਨਹੀਂ ਚਾਹੀਦਾ। ਪੋਲੀਟੀਸ਼ੀਅਨ ਤੁਸੀਂ ਇਲੈਕਟ ਕਰਦੇ ਹੋ ਆਪਣੇ ਮੁੱਖ ਮੁੱਦਿਆਂ ਵਾਸਤੇ, ਅਤੇ ਇਸ ਕੌਮ ਦਾ ਇੱਕੋ ਹੀ ਮੁੱਖ ਮੁੱਦਾ ਹੈਗਾ ਹੋਂਦ ਦਾ ਮੁੱਦਾ, ਆਈਡੈਂਟੀਟੀ ਦਾ ਮੁੱਦਾ, ਧਰਮ ਦਾ ਮੁੱਦਾ, ਆਪਣੇ ਕੌਮੀ ਘਰ ਦਾ ਮੁੱਦਾ। ਜਿਹੜਾ ਤੁਹਾਡੇ ਨਾਲ ਨਹੀਂ ਖਲੋਂਦਾ ਉਹਦੀ ਫਤਿਹ ਬੁਲਾਓ। ਆਪਣੇ ਦਿਮਾਗ 'ਚੋਂ ਇਹ ਜਿਹੜੇ ਨਾ ਪੋਸਟ ਕਲੋਨੀਅਲ ਸਾਈਕੋਲੋਜੀ ਇਹ ਕੱਢ ਦਿਓ ਕਿ ਜੇ ਅਸੀਂ ਆਪਣੇ ਕੌਮੀ ਘਰ ਦੀ ਗੱਲ ਕਰਾਂਗੇ, ਜੇ ਅਸੀਂ ਖਾਲਿਸਤਾਨ ਦੇ ਝੰਡੇ ਲਾਵਾਂਗੇ, ਜੇ ਅਸੀਂ ਬਾਹਰ ਆਪਣੇ ਪੁਰਾਤਨ ਸ਼ਹੀਦਾਂ ਦੀ ਫੋਟੋ ਲਾਵਾਂਗੇ, ਤੇ ਪਤਾ ਨਹੀਂ ਗੋਰੇ ਸਾਨੂੰ ਕੀ ਸਮਝ ਲੈਣਗੇ। ਇਹ ਕੰਪਲੈਕਸ 'ਚੋਂ ਨਿਕਲਣਾ ਪੈਣਾ। ਯੂ ਆਰ ਦ ਇਕੁਅਲ ਸਿਟੀਜ਼ਨਸ ਆਫ ਦਿਸ ਸਟੇਟ, ਯੂ ਹੈਵ ਦ ਐਵਰੀ ਰਾਈਟ ਵਿਚ ਐਵਰੀਵਨ ਐਲਸ ਹੈਜ਼। ਆਪਣੇ ਦਿਮਾਗ 'ਚੋਂ ਜਿਹੜਾ ਨਾ ਇਹ ਭੈਭੀਤ ਹੋਣਾ, ਇਨਫੀਰੀਓਰਿਟੀ ਕੰਪਲੈਕਸ ਕੱਢ ਦਿਓ। ਇਹ ਪੰਜਾਬ ਨਹੀਂ, ਬਾਹਰ ਦੀ ਦੁਨੀਆ ਦੇ ਵਿੱਚ ਹਰ ਸਿਟੀਜ਼ਨ ਨੂੰ ਇਕੁਅਲ ਰਾਈਟਸ ਨੇ, ਪ੍ਰੋਪੋਗੇਸ਼ਨ ਦੇ,
ਆਪਣੇ ਧਰਮ ਬਾਰੇ, ਆਪਣੇ ਕੌਮੀ ਕਾਰ ਬਾਰੇ। ਪਰ ਅਸੀਂ ਕਈ ਵਾਰੀ ਆਪਣੇ ਅੰਦਰ ਹੀ ਇੰਨਾ ਭੈ ਬਣਾ ਲੈਂਦੇ ਹਾਂ। ਮੈਂ ਜਿੱਦਾਂ ਉਹਨਾਂ ਕਹਿ ਹੀ ਦਿੱਤਾ, ਮੈਂ ਵੀ ਗੁਰੂ ਦਾ ਸਿੱਖ ਹਾਂ, ਪਰ ਜਿਸ ਘਰ 'ਚ ਮੈਂ ਜੰਮਿਆ ਵਾਂ ਉਹ ਮੁਸਲਮਾਨਾਂ ਦਾ ਘਰ ਆ। ਸੋ ਇਹ ਨਾ ਸਮਝੋ ਵੀ ਉਸ ਕਮਿਊਨਿਟੀ ਦੀ ਗੱਲ ਇਸ ਵਾਸਤੇ ਕਰਦਾ ਵੀ ਉੱਥੇ ਦਾ ਜਨਮ ਹੋਇਆ ਅਤੇ ਮੁਸਲਮਾਨਾਂ ਦੇ ਘਰੋਂ 'ਚੋਂ ਆਇਆ। ਤੁਹਾਡੇ ਸਾਹਮਣੇ ਇੱਥੇ ਮੁਸਲਮਾਨ ਹੀ ਵੱਸਦੇ ਆ, ਕਿਉਂਕਿ ਅਸੀਂ ਇੰਟਰਨੈਸ਼ਨਲ ਕਮਿਊਨਿਟੀ 'ਚ ਵੱਸਦੇ ਹਾਂ ਨਾ। ਕਦੇ ਦੇਖਿਆ ਕਿਸੇ ਮੁਸਲਮਾਨ ਨੇ ਇਸ ਗੱਲ ਦੇ ਉੱਤੇ ਮਾਣ ਨਾਲ ਫੀਲ ਕੀਤਾ ਹੋਵੇ ਕਿ ਮੁਸਲਮਾਨ ਆ? ਕਦੇ ਵੇਖਿਆ ਕਿਸੇ ਮੁਸਲਮਾਨ ਸੰਸਥਾ ਨੂੰ, ਆਪਣੀ ਕਿਸੇ ਸੰਸਥਾ ਨੂੰ ਭੰਡਦਿਆਂ? ਹੁਣ ਐਡਾ ਵੱਡਾ ਕ੍ਰਾਈਸਿਸ ਚੱਲ ਰਿਹਾ ਵਾ, ਸਾਰੀਆਂ ਇਕਜੁੱਟ ਹੋ ਕੇ ਫਲਸਤੀਨ ਦੇ ਇਸ਼ੂ 'ਤੇ ਖੜੀਆਂ ਵਾ। ਕੋਈ ਸ਼ੀਆ ਵਾ, ਸੁੰਨੀ ਆ, ਵਹਾਬੀ ਆ, ਦਿਓਬੰਦੀ ਆ, ਸਾਰੇ ਦੇ ਸਾਰੇ ਫਲਸਤੀਨ ਦੇ ਇਸ਼ੂ 'ਤੇ ਇੱਕ ਖੜੇ ਆ। ਯੂਰਪ ਦੇ ਮੁਸਲਮਾਨ ਐਸਾ ਹੁਣ ਆਪਣਾ ਜਿਹੜੇ ਇੱਥੇ ਬੱਚੇ ਕਈ ਜੰਮੇ ਆ ਨਾ, ਕਈ ਮਾਵਾਂ ਕਹਿੰਦੀਆਂ ਉਹ ਇਟਸ ਗ੍ਰੋਸ ਵਾਇਲੈਂਸ, ਬੱਚਿਆਂ ਨੂੰ ਜਿਹੜਾ ਵਾ ਨਾ ਗੁਰੂ ਘਰਾਂ 'ਚ ਯੂਰਪ ਦੀਆਂ ਤੇ ਘੱਟ ਤੋਂ ਘੱਟ ਇਹ ਜਿਹੜੀਆਂ ਸ਼ਹੀਦਾਂ ਦੀਆਂ ਫੋਟੋ ਆ ਇਹ ਨਾ ਦਿਖਾਇਆ ਕਰੋ। ਪੁਰਾਤਨ ਸ਼ਹੀਦਾਂ ਦੀਆਂ ਨਵਿਆਂ ਦੀਆਂ ਛੱਡ ਕੇ ਪੁਰਾਤਨ ਸ਼ਹੀਦਾਂ ਦੀਆਂ ਫੋਟੋ ਨਹੀਂ ਦਿਖਾਉਂਦੀਆਂ। ਜੇ ਅੱਜ ਤੁਸੀਂ ਸਿੱਖ ਹੋ, ਜੇ ਅੱਜ ਤੁਹਾਡੇ 5 ਕਕਾਰ ਹਨ, ਜੇ ਅੱਜ ਅਣਖ ਤੇ ਮਾਣ ਨਾਲ ਜਿਉਂਦੇ ਹੋ ਤੇ ਇਹਨਾਂ ਸ਼ਹੀਦਾਂ ਦੀ ਵਜ੍ਹਾ ਤੋਂ ਜਿਉਂਦੇ ਹੋ। ਜੇ ਨਾ ਹੁੰਦੇ ਮੇਰੀਓ ਭੈਣੋ, ਤੇ ਉਸ ਧਰਮ ਤੁਸੀਂ ਫਸੀਆਂ ਹੁੰਦੀਆਂ ਜਿੱਥੇ ਔਰਤ ਨੂੰ ਜੁੱਤੀ ਦੇ ਬਰਾਬਰ ਦਰਜਾ ਦਿੱਤਾ ਜਾਂਦਾ ਹੈ। ਗੁਰੂ ਨੇ ਤੁਹਾਨੂੰ, ਕਲਗੀਧਰ ਪਾਤਸ਼ਾਹ ਨੇ ਸਿੰਘ ਤੇ ਤੁਹਾਨੂੰ ਕੌਰਾਂ ਦਾ ਦਰਜਾ ਦਿੱਤਾ, ਇਹ ਹੋਰ ਕਿਸੇ ਧਰਮ ਨੇ ਨਹੀਂ ਦਿੱਤਾ। ਸੋ ਮੇਰੀ ਬੇਨਤੀ ਆ ਵੀ ਕਿਸੇ ਨੂੰ ਅਪੀਜ਼ ਕਰਨ ਲਈ ਆਪਣੇ ਆਪ ਨੂੰ ਚੇਂਜ ਨਾ ਕਰੋ। ਇਹ ਵੈਲਿਡ ਇਸ਼ੂ ਆ ਕਿ ਜਿਹੜਾ ਤੁਹਾਡਾ ਦੁਸ਼ਮਣ ਆ, ਉਹ ਜਿਹੜਾ ਭੰਡੀ ਪ੍ਰਚਾਰ ਤੁਹਾਡੇ ਘਰ, ਕੌਮੀ ਘਰ ਬਾਰੇ ਕਰਦਾ, ਤੁਹਾਡੇ ਸ਼ਹੀਦਾਂ ਬਾਰੇ ਕਰਦਾ, ਤੁਹਾਡਾ ਜਿਹੜਾ ਪੀਸਫੁਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ ਉਹਦੇ ਬਾਰੇ ਕਰਦਾ, ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਈਏ। ਸਾਨੂੰ ਓਪੀਨੀਅਨ ਆਪ ਹੀ ਬਦਲਨੇ ਪੈਣਗੇ। ਇਸੇ ਵੈਸਟ ਨੇ ਕਦੇ ਨੈਲਸਨ ਮੰਡੇਲਾ ਨੂੰ ਵੀ ਟੈਰਰਿਸਟ ਕਿਹਾ ਸੀ, ਪਰ ਉਸੇ ਨੈਲਸਨ ਮੰਡੇਲਾ ਨੂੰ ਬਾਅਦ 'ਚ ਨੋਬਲ ਪ੍ਰਾਈਜ਼ ਮਿਲਿਆ ਤੇ ਉਹਨੂੰ ਅੱਜ ਥਾਂ ਥਾਂ 'ਤੇ ਬੁੱਤ ਲੱਗੇ ਆ। ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਟੈਰਰਿਸਟ ਲਾਉਂਦੇ ਆ ਨਾ, ਉਹ ਸਮਾਂ ਦੂਰ ਨਹੀਂ, ਦੁਨੀਆ ਪਛਾਣੇਗੀ ਕਿ ਉਹ ਇਸ ਸਮੇਂ ਦਾ ਜਾਰਜ ਵਾਸ਼ਿੰਗਟਨ ਸੀ, ਇਸ ਸਮੇਂ ਦਾ ਵਿਲੀਅਮ ਵੈਲਸ ਸੀ, ਤੇ ਸਾਡੀ ਕੌਮ ਦਾ ਉਹ ਮਹਾਨ ਆਦਮੀ ਸੀ ਜਿਹਨੇ ਐਡੀ ਵੱਡੀ ਹਿੰਦੂ ਤਵੀ ਸਰਕਾਰ ਨਾਲ ਮੱਥਾ ਲਾ ਕੇ ਆਜ਼ਾਦੀ ਦੀ ਅਣਖ ਦੀ ਮਾਣ ਦੀ ਗੱਲ ਕੀਤੀ ਸੀ। ਮੈਂ ਹੁਣ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਸਮਾਂ ਵਾ, ਇਹਦੇ ਵਿੱਚ ਸਾਨੂੰ ਵੱਧ ਤੋਂ ਵੱਧ, ਕਿਉਂਕਿ ਤੁਹਾਡੇ ਇਲੈਕਸ਼ਨ ਆਉਣ ਵਾਲੇ ਆ, ਇਹੀ ਸਮਾਂ ਵਾ ਕਿ ਤੁਸੀਂ ਆਪਣੇ ਪੋਲੀਟੀਸ਼ੀਅਨਾਂ ਨਾਲ ਵੱਧ ਤੋਂ ਵੱਧ ਲੌਬਿੰਗ ਕਰੋ, ਵੱਧ ਤੋਂ ਵੱਧ ਆਪਣੀਆਂ ਕੌਮੀ ਮੰਗਾਂ ਉਹਨਾਂ ਦੇ ਅੱਗੇ ਰੱਖੋ। ਪੋਲੀਟੀਸ਼ੀਅਨ ਜਿਹੜਾ ਨਾ ਵੈਸੇ ਤਾਂ ਬਹੁਤ ਸਿਆਣਾ ਵਾ, ਉਹ ਦੇਖਦਾ ਕਿ ਤੁਹਾਡੇ ਮਨ ਦੀ ਕਾਮਨਾ ਕੀ ਆ। ਆਪਾਂ ਕੀ ਕਰਨੇ ਆ ਜੀ, ਫਲਾਣਾ MP ਸਾਡੇ ਘਰ ਆਇਆ, ਗ੍ਰਹਿ ਪਧਾਰਿਆ, ਸਾਡੇ ਪਰਿਵਾਰ ਨਾਲ ਉਹਨੇ ਪ੍ਰਸ਼ਾਦਾ ਛਕਿਆ, ਤੇ ਸਾਡੀ ਬੜੀ ਸੋਹਣੀ ਜੀ ਫੋਟੋ ਜਿਹੜੀ ਆ ਸਾਡੇ ਫਰੰਟ ਰੂਮ 'ਚ ਲੱਗ ਜਾਂਦੀ ਹੈ ਜੀ, XYZ ਆਇਆ। ਉਹ ਤੁਹਾਡੀ ਤਾਂ ਫੋਟੋ ਲੱਗ ਗਈ, ਕੌਮ ਕਿਹੜੇ ਪਾਸੇ ਜਾ ਰਹੀ ਆ ਉਹ ਤੁਹਾਡਾ ਵੀ ਵੇਟ ਕਰ ਲੈਂਦੇ ਹੋ। ਤੁਸੀਂ ਸਿਰਫ ਫੋਟੋ ਲੈ ਕੇ ਹੀ ਰਾਜ਼ੀ ਹੁੰਦੇ ਆ ਜਾਂ ਕੋਈ ਕੌਮੀ ਆਪਣੀਆਂ ਜਿਹੜੀਆਂ ਮੰਗਾਂ ਵਾ ਉਹਨਾਂ ਦੇ ਸਾਹਮਣੇ ਰੱਖਦੇ ਹੋ। ਇਸ ਵੇਲੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਮਾਨਾ, ਇਸ ਸਮੇਂ ਜੋ ਭਾਰਤ ਸਰਕਾਰ ਕਰ ਰਹੀ ਆ ਫੋਰਨ ਇੰਟਰਫੇਰੈਂਸ ਦੇ ਨਾਂ 'ਤੇ ਸਾਡੇ ਯੋਧਿਆਂ ਨੂੰ ਸ਼ਹੀਦ ਕਰਾ ਰਹੀ ਆ, ਉਹਦੇ ਬਾਰੇ ਕਾਨੂੰਨ ਸਾਜ਼ੀ ਮੰਗਣੀ ਚਾਹੀਦੀ। ਇਹ ਨਹੀਂ ਮੰਗਣਾ ਚਾਹੀਦਾ ਜੀ ਮੇਰਾ ਗੈਸ ਸਟੇਸ਼ਨ ਦਾ ਮਸਲਾ, ਮੇਰਾ ਆਹ ਮਸਲਾ, ਮੈਨੂੰ ਗ੍ਰਾਂਟ ਦੇ ਦਿਓ। ਕਈ ਬੰਦੇ ਜਿਹੜੇ ਆ ਨਾ ਆਪਣੇ ਉਹ ਗ੍ਰਾਂਟਾਂ ਦੇ ਚੱਕਰ 'ਚ ਹੀ ਰਹਿੰਦੇ ਆ। ਪਿਛਲੇ ਸਮੇਂ 'ਚ ਅਮਰੀਕਾ ਦੇ ਵਿੱਚ ਕੁਝ ਮੀਟਿੰਗਸ ਹੋਈਆਂ ਸਟੇਟ ਡਿਪਾਰਟਮੈਂਟ ਦੀਆਂ, ਉਹਦੇ 'ਚ ਮੈਂ ਵੀ ਆਬਜ਼ਰਵ ਕਰਦਾ ਸੀ। ਆਪਣੇ ਜਿਹੜੇ ਬੰਦੇ ਆਉਂਦੇ ਸੀ ਉਹ ਲੈਜਿਸਲੇਸ਼ਨ ਨਹੀਂ ਸੀ ਮੰਗਦੇ, ਉਹ ਕਹਿੰਦੇ ਸੀ ਸਾਨੂੰ ਗ੍ਰਾਂਟ ਦਿਓ, ਸਰਕਾਰੋ ਸਾਨੂੰ ਗ੍ਰਾਂਟ ਦਿਓ, ਅਸੀਂ ਸਿੱਖਾਂ ਨੂੰ ਦੱਸਣਾ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦਾ। ਮੈਂ ਕਿਹਾ ਜਿਨ੍ਹਾਂ ਨੇ 40 ਸਾਲ ਕੀ, ਜਿਨ੍ਹਾਂ ਨੇ ਜਦੋਂ ਦੇ ਜੰਮੇ ਆ ਟਰਾਂਸਨੈਸ਼ਨਲ ਰਿਪਰੈਸ਼ਨ ਹੰਡਾਉਣ ਲੱਗੇ ਆ, ਉਹਨਾਂ ਨੂੰ ਵੀ ਨਹੀਂ ਪਤਾ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦਾ। ਸੋ ਇਹ ਜਿਹੜੀਆਂ ਛੋਟੀਆਂ ਮੋਟੀਆਂ ਗ੍ਰਾਂਟਾਂ ਸ਼ਰਾਂਟਾਂ ਵਾ ਨਾ, ਇਹਨਾਂ ਤੋਂ ਬਾਹਰ ਨਿਕਲੋ, ਕੋਈ ਵੱਡੀ ਸ਼ੈ ਮੰਗੋ। ਤੁਸੀਂ ਅਣਖ ਤੇ ਮਾਣ ਵਾਲੀ ਕੌਮ ਹੋ, ਕੋਈ ਲੱਲੂ ਫੱਤੂ ਨਹੀਂ ਹੈਗੇ ਕਿ ਸਰਕਾਰਾਂ ਨੂੰ ਅਪੀਜ਼ ਕਰਕੇ ਛੋਟੀਆਂ ਛੋਟੀਆਂ ਮੰਗਾਂ ਰੱਖੋ। ਸੋ ਮੈਂ ਆਪ ਨੂੰ ਬੇਨਤੀ ਕਰਨਾ ਕਿ ਇਹੀ ਸਮਾਂ ਵਾ ਕਿ ਆਪਣੇ ਪੋਲੀਟੀਸ਼ੀਅਨਾਂ ਦੇ ਨਾਲ ਮੁੱਖ ਮੁੱਦਿਆਂ 'ਤੇ ਗੱਲ ਕਰੋ, ਟਰਾਂਸਨੈਸ਼ਨਲ ਰਿਪਰੈਸ਼ਨ 'ਤੇ, ਫੋਰਨ ਇੰਟਰਫੇਰੈਂਸ 'ਤੇ, ਔਰ ਭਾਰਤ ਸਰਕਾਰ ਜੋ ਕੁਛ ਕਰ ਰਹੀ ਆ ਉਹਨੂੰ, ਅਤੇ ਨਾਲ ਹੀ ਨਾਲ ਆਪਣੇ ਕੌਮੀ ਘਰ ਦੀ ਗੱਲ ਕਰੋ। ਕੋਈ ਤੁਹਾਨੂੰ ਮਾਰਨ ਨਹੀਂ ਲੱਗਾ,
ਦੁਨੀਆ 'ਚ ਹਰ ਥਾਂ ਜੇ ਅੱਜ ਇੱਥੇ ਰੈਲੀ ਲੰਘ ਕੇ ਆਈ ਆ ਨਾ, ਤੁਹਾਡੀ ਇੱਕ ਪਾਰਟੀ ਨੇ ਆਪਣੇ ਕੋਲੋਂ ਪੈਸੇ ਖਰਚ ਕੇ, ਕਿਉਂਕਿ ਉਹ ਇੱਕ ਕਮਿਊਨਿਟੀ ਉਹਨੂੰ ਸਪੋਰਟ ਕਰ ਰਹੀ ਆ, ਪੋਲੀਟੀਸ਼ੀਅਨ ਨੂੰ ਪਤਾ ਵਾ, ਉਹਨਾਂ ਨੇ ਫ੍ਰੀ ਪੈਲਸਟਾਈਨ ਦੇ ਇੱਥੇ ਲਾਏ ਹੋਏ ਆ ਐਡੇ ਐਡੇ ਵੱਡੇ ਹੋਰਡਿੰਗ ਬੋਰਡ। ਕੌਣ ਕਿੰਨੇ ਲਵਾਏ ਆ? ਇਸ ਮੁਲਕ ਦੀ ਇੱਕ ਸਿਆਸੀ ਪਾਰਟੀ ਨੇ ਲਵਾਏ ਆ, ਕਿਉਂਕਿ ਜਿਹੜੇ ਉਹਨੂੰ ਸਪੋਰਟ ਕਰਦੇ ਆ ਉਹ ਸਾਰੇ ਇਕੱਠੇ ਹੋ ਕੇ ਉਹਦੇ ਪਿੱਛੇ ਖੜੇ ਹੋਏ। ਇਹ ਨਹੀਂ ਕਹਿੰਦੇ ਜੀ ਖਾਲਿਸਤਾਨ ਦਾ ਝੰਡਾ ਲੱਗ ਗਿਆ ਤੇ ਪਤਾ ਨਹੀਂ ਕੀ ਹੋ ਜਾਣਾ, ਜੀ ਸ਼ਹੀਦਾਂ ਦੀ ਫੋਟੋ ਲੱਗ ਗਈ ਤੇ ਅਸੀਂ ਟੈਰਰਿਸਟ ਨਾ ਹੋ ਜਾਈਏ। ਅੱਜ ਲਾ ਦਿੱਤੇ ਨਾ ਇੱਥੇ ਪੋਸਟਰ, ਮੈਂ ਅਗਲੀ ਵਾਰੀ ਆਵਾਂ ਤੇ ਇੱਥੇ ਖਾਲਿਸਤਾਨ ਜ਼ਿੰਦਾਬਾਦ ਦਾ ਪੋਸਟਰ ਤੁਹਾਡੀਆਂ ਪੋਲੀਟੀਕਲ ਪਾਰਟੀਆਂ ਦੀ ਤਰਫੋਂ ਲੱਗਿਆ ਹੋਣਾ ਚਾਹੀਦਾ। ਇਹ ਪੋਸੀਬਲ ਆ। ਜਿਸ ਤਰ੍ਹਾਂ ਕਮਿਊਨਿਟੀ ਰਿਐਕਟ ਕਰੇਗੀ, ਪੋਲੀਟੀਸ਼ੀਅਨ ਉੱਦਾਂ ਹੀ ਰਿਐਕਟ ਕਰੇਗਾ। ਸੋ ਤੁਸਾਂ ਜਿਹੜਾ ਬਹੁਤ ਅਣਖ ਤੇ ਮਾਣ ਦਾ ਕੰਮ ਕੀਤਾ, ਨਵੰਬਰ 'ਚ ਜਿਹੜਾ ਤੁਸਾਂ ਕੌਮ ਦਾ 40 ਸਾਲਾ ਦੀ ਯਾਦ ਮਨਾਈ, ਮੈਂ ਧੰਨਵਾਦੀ ਹਾਂ। ਤੁਸਾਂ ਮੈਨੂੰ ਵੀ ਇਨਵਾਈਟ ਕੀਤਾ। ਉਸ ਸਮੇਂ ਮੈਨੂੰ ਮੌਕਾ ਮਿਲਿਆ ਤੁਹਾਡੇ ਸੈਨੇਟਰਸ ਨੂੰ ਮਿਲਣ ਦਾ, ਤੁਹਾਡੇ ਮੈਂਬਰ ਪਾਰਲੀਮੈਂਟ ਨੂੰ ਮਿਲਣ ਦਾ, ਅਤੇ ਮੈਨੂੰ ਉਹਨਾਂ ਨੂੰ ਮਿਲ ਕੇ ਇਸ ਚੀਜ਼ ਦੀ ਖੁਸ਼ੀ ਹੋਈ ਕਿ ਤੁਹਾਡੇ ਜਿੰਨੇ ਪੋਲੀਟੀਸ਼ੀਅਨ ਆ ਉਹ ਸਿੱਖ ਇਸ਼ੂਜ਼ 'ਤੇ ਬਹੁਤ ਜ਼ਿਆਦਾ ਰਿਸੈਪਟਿਵ ਆ, ਤੁਹਾਡੀਆਂ ਮੰਗਾਂ ਨੂੰ ਮੰਨਣਾ ਚਾਹੁੰਦੇ ਆ, ਪਰ ਸਾਨੂੰ ਮੰਗ ਰੱਖਣ ਦਾ ਢੰਗ ਆਉਣਾ ਚਾਹੀਦਾ। ਉਹਦੇ ਵਾਸਤੇ ਮੈਂ ਖਾਸ ਤੌਰ 'ਤੇ ਨੌਜਵਾਨ ਨਸਲ ਨੂੰ ਬੇਨਤੀ ਕਰਨਾ ਕਿ ਤੁਸੀਂ ਅੱਗੇ ਆਓ। ਜਿਹੜੀ ਪਿਛਲੀ ਸਾਡੀ ਜਨਰੇਸ਼ਨ ਸੀ, ਉਹਨਾਂ ਨੇ ਬਹੁਤ ਸੋਹਣਾ ਕਰ ਦਿੱਤਾ ਕਿ ਉਹਨਾਂ ਨੇ ਹਾਰਡਵੇਅਰ ਬਣਾ ਦਿੱਤਾ। ਇਹ ਜਿਹੜੇ ਗੁਰੂ ਘਰ ਆ ਨਾ, ਇਹ ਕੌਮ ਦਾ ਹਾਰਡਵੇਅਰ ਆ ਕਿ ਕੌਮ ਦੀ ਨਿਸ਼ਾਨੀ, ਅਣਖ, ਮਾਣ, ਪਛਾਣ ਵਾਸਤੇ ਅਸਾਂ ਆਪਣੀਆਂ ਧਾਰਮਿਕ ਸਥਾਨਾਂ ਖੜੀਆਂ ਕਰ ਦਿੱਤੀਆਂ। ਤੁਸਾਂ ਹੁਣ ਸੌਫਟਵੇਅਰ ਬਣਾਉਣਾ ਇਸ ਕੌਮ ਦਾ, ਤੁਸਾਂ ਇਸ ਕੌਮ ਦੀ ਸੌਫਟ ਪਾਵਰ ਬਣਨਾ ਵਾ। ਕੌਮ ਦੀ ਲੜਾਈ ਜਿਹੜੀ ਆ ਹੁਣ ਸਟੇਜਾਂ 'ਤੇ ਗੁਰੂ ਘਰਾਂ 'ਚ ਵੀ ਹੋਣੀ ਆ, ਹੁਣ ਇਹ ਟਵਿੱਟਰ 'ਤੇ ਵੀ ਹੋਣੀ ਆ, ਇਹ ਇੰਸਟਾਗ੍ਰਾਮ 'ਤੇ ਵੀ ਹੋਣੀ ਆ, ਇਹ ਐਕਸ 'ਤੇ ਹੋਣੀ ਆ, ਇਹ ਫੇਸਬੁੱਕ ਰਾਹੀਂ ਹੋਣੀ ਆ। ਸੋ ਮੈਂ ਬੇਨਤੀ ਕਰਾਂ, ਇਹ ਜਿਹੜਾ ਨੱਚਣ ਗਾਉਣ ਗਾ ਕੇ ਆਪਾਂ ਟਵਿੱਟਰ 'ਤੇ ਪਤਾ ਨਹੀਂ, ਇੰਸਟਾਗ੍ਰਾਮ 'ਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਬਿਮਾਰੀਆਂ ਨੇ, ਉਹਨਾਂ 'ਤੇ ਪਾਈ ਜਾਂਦੇ ਆ ਨਾ। ਪੰਜਾਬੀ ਕੁੜੀਆਂ ਮੁੰਡੇ ਜਿਹੜੇ ਖਾਸ ਤੌਰ 'ਤੇ ਉੱਥੋਂ ਨਵੇਂ ਇਮੀਗ੍ਰੈਂਟ ਹੋ ਕੇ ਆਏ ਆ, ਇਹ ਕੰਮ ਛੱਡਣ ਦੀ ਬਜਾਏ ਆਪਣੀ ਕੌਮ ਦਾ ਪ੍ਰਚਾਰ ਕਰੋ, ਉਹਦੇ ਨਾਲ ਤੁਹਾਨੂੰ ਵਿਊਜ਼ ਜ਼ਿਆਦਾ ਮਿਲਣਗੇ। ਕਰਕੇ ਦੇਖਿਓ, ਜੇ ਨਾ ਮਿਲੇ ਤਾਂ ਮੈਨੂੰ ਪੁੱਛ ਲਿਓ ਜੀ। ਸੋ ਇਸ ਪਾਸੇ ਨੂੰ ਤੁਸੀਂ ਟੁਰੋ। ਮੈਂ ਥੋੜ੍ਹੀ ਜਿਹੀ, ਕਿਉਂਕਿ ਟਾਈਮ ਥੋੜ੍ਹਾ ਵਾ, ਨਾਲੇ ਜਿੱਥੇ ਡਾਕਟਰ ਸਾਹਿਬ ਵਰਗੇ ਕੌਮ ਦੇ ਮਹਾਨ ਲੀਡਰ ਬੈਠੇ ਹੋਣ, ਮੈਨੂੰ ਨਹੀਂ ਲੱਗਦਾ ਕਿ ਮੈਨੂੰ ਜ਼ਿਆਦਾ ਟਾਈਮ ਲੈਣਾ ਚਾਹੀਦਾ। ਆਪਾਂ ਜੋ ਕੁਛ ਹੁਣ ਦੁਨੀਆ 'ਚ ਹੋ ਰਿਹਾ ਨਾ, ਉਹ 'ਤੇ ਮੈਂ, ਕਿਉਂਕਿ ਮੈਂ ਇੰਟਰਨੈਸ਼ਨਲ ਅਫੇਅਰਸ ਮੇਰੀ PhD ਆ, ਅੱਜ ਕੱਲ੍ਹ ਕੌਮ 'ਚ ਇੱਕ ਪ੍ਰਚਾਰ ਕੀਤਾ ਜਾ ਰਿਹਾ ਕਿ ਦੇਖੋ ਜੀ ਅਮਰੀਕਾ 'ਚ ਸਰਕਾਰ ਚੇਂਜ ਹੋਈ ਆ ਅਤੇ ਮੋਦੀ ਹੋਰਾਂ ਦੇ ਬਹੁਤ ਚੰਗੇ ਸੰਬੰਧ ਹੋ ਗਏ ਅਮਰੀਕਾ ਨਾਲ। ਹੁਣ ਪਤਾ ਨਹੀਂ ਸਾਡੇ ਕੌਮੀ ਘਰ ਦਾ ਕੀ ਬਣਨਾ, ਹੁਣ ਪਤਾ ਨਹੀਂ ਸਿੱਖ ਪੋਲੀਟਿਕਸ ਕਿਹੜੇ ਪਾਸੇ ਜਾਣੀ ਆ। ਇਹ 'ਚ ਕੋਈ ਸ਼ੱਕ ਨਹੀਂ ਕਿ ਹੋਰ ਕਈ ਸਰਕਾਰਾਂ ਦੀ ਤਰ੍ਹਾਂ ਇਸ ਵੇਲੇ ਜੇ ਦੇਖਿਆ ਜਾਏ ਤਾਂ ਅਮਰੀਕਾ ਦੀ ਸਰਕਾਰ ਜਿਹੜੀ ਆ ਉਹ ਭਾਰਤ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ। ਹਾਲ 'ਚ ਜਿਹੜੀਆਂ ਅਮਰੀਕਾ 'ਚ ਅਪੁਆਇੰਟਮੈਂਟਸ ਹੋਈਆਂ ਵਾ ਅਤੇ ਜੋ ਪੋਲਿਸੀ ਬਣਾਈ ਜਾ ਰਹੀ ਉਹ 'ਚ ਨਜ਼ਰ ਆ ਰਿਹਾ ਵਾ ਕਿ ਅਮਰੀਕਾ ਦੀ ਜਿਹੜੀ ਲੌਂਗ ਸਟੈਂਡਿੰਗ ਪੋਲਿਸੀ ਆ ਕਿ ਅਸਾਂ ਭਾਰਤ ਨੂੰ ਚੀਨ ਦੇ ਮੁਕਾਬਲੇ 'ਚ ਖੜਾ ਕਰਨਾ, ਉਹੀ ਪੋਲਿਸੀ ਅੱਗੇ ਚੱਲੇਗੀ। ਪਰ ਉਹਦੇ ਨਾਲ ਟਰੰਪ ਦੇ ਆਉਣ ਨਾਲ ਦੋ ਚੀਜ਼ਾਂ ਹੋਈਆਂ। ਇੱਕ ਤੇ ਭਾਈ ਚਾਹ ਵਾਲਾ ਜਦੋਂ ਉੱਥੇ ਗਿਆ, ਵੀ ਹਮੇ ਆਮੰਤਰਿਤ ਕੀਤਾ ਹੈ, ਅਤੇ ਆਪਣੀ ਬੇਇੱਜ਼ਤੀ ਕਰਾ ਕੇ ਆ ਗਿਆ। ਜਾ ਕੇ ਬੈਠਾ, ਅਗਲੇ ਨੇ ਸਾਫ਼ ਹੀ ਕਹਿ ਦਿੱਤਾ ਕਿ ਭਾਈ ਤੁਸੀਂ ਸਾਡਾ ਟਰੇਡ ਦੀ ਗੱਲ ਕਰੋ, ਇਹ ਯਾਰੀ ਮਿੱਤਰਤਾ ਇਹ 'ਤੇ ਬਾਅਦ 'ਚ ਗੱਲ ਕਰਾਂਗੇ। ਉੱਥੋਂ ਜਾ ਕੇ ਇੰਨੇ ਵੱਡੇ ਟੈਰਿਫ ਲਿਆ ਕੇ ਭਾਰਤ ਦੇ ਲੋਕਾਂ ਨੂੰ ਉਹਦਾ ਤੋਹਫਾ ਦਿੱਤਾ। ਅਤੇ ਇਹ ਜਿਹੜਾ ਐਲਨ ਮਸਕ ਅੱਜ ਕੱਲ੍ਹ ਉੱਥੇ ਜਾ ਰਿਹਾ ਅਤੇ ਫੋਟੋ ਖਿਚਾ ਰਿਹਾ, ਜਾਂ JD ਵੈਂਸ ਵਾਈਸ ਪ੍ਰੈਜ਼ੀਡੈਂਟ ਉੱਥੇ ਗਿਆ ਹੋਇਆ, ਉਹ ਭਾਈ ਚਾਹ ਵਾਲਾ ਅਤੇ ਉਹਦੀ ਕੈਬਨਿਟ ਸਮਝਦੀ ਹੈ ਜੀ ਬਹੁਤ ਵਧੀਆ ਗੱਲ ਹੈ, ਦੇਖੋ ਜੀ ਏਡੇ ਏਡੇ ਵੱਡੇ ਬੰਦੇ ਸਾਡੇ ਘਰ ਆ ਰਹੇ ਆ ਅਤੇ ਪਤਾ ਨਹੀਂ ਅਸੀਂ ਕੀ ਬਣ ਗਏ ਹਾਂ। RSS ਨੂੰ ਇਸ ਵੇਲੇ ਸਪੋਰਟ ਕਰਦਾ ਉੱਥੇ ਦਾ ਅੰਬਾਨੀ ਅਡਾਨੀ ਨੈਕਸਸ। RSS ਨੂੰ ਪੈਸੇ ਦਿੰਦੇ ਆ ਉੱਥੇ ਦੇ ਇਹ ਬੰਦੇ। ਹੁਣ ਜਦੋਂ ਇੰਟਰਨੈਸ਼ਨਲ ਟਰੇਡ ਵਾਲੇ ਐਲਨ ਮਸਕ ਵਰਗੇ ਜਦੋਂ ਭਾਰਤ ਦੀ ਮਾਰਕੀਟ 'ਚ ਦਾਖਲ ਹੋਏ ਨਾ, ਮੈਂ ਦੇਖਾਂਗਾ RSS ਇਹਨਾਂ ਕੋਲ ਚੰਦਾ ਕਿਸ ਤਰ੍ਹਾਂ ਇਕੱਠਾ ਕਰਦੀ ਆ। ਅਗਲੇ RSS ਦੀ ਸ਼ਾਮ ਤੋਂ ਪਹਿਲਾਂ ਟਿੰਡਫੂੜੀ ਚੁਕਾ ਦੇਣਗੇ। ਜਦੋਂ ਉਹਨਾਂ ਕਿਹਾ, ਜਿਸ ਤਰ੍ਹਾਂ ਅੰਬਾਨੀ ਅਡਾਨੀ ਤੇ ਹੋਰਾਂ ਕੋਲ ਲੈਂਦੀ ਆ ਨਾ RSS, ਤੇ ਹਿੰਦੂਤਾ ਵੀ ਪੈਸੇ ਲੈ ਕੇ ਆਪਣਾ ਬਿਜ਼ਨਸ ਬਣਾਈ ਬੈਠੇ ਆ, ਐਲਨ ਮਸਕ ਕੋਲੋਂ ਨਹੀਂ ਇਹਨਾਂ ਕੋਲ ਲੈਣ ਹੋਣਾ। ਫਿਰ
ਇਸ ਵੇਲੇ ਜੋ ਕਸ਼ਮੀਰ 'ਚ ਹੋਇਆ, ਹੁਣ ਬੰਦੇ ਕਹਿੰਦੇ ਆ ਜੀ ਉੱਥੇ ਜੰਗ ਹੋਣੀ ਆ। ਕੋਈ ਜੰਗ ਨਹੀਂ ਹੋਣੀ, ਜੰਗ ਦਾ ਕੋਈ ਖਤਰਾ ਨਹੀਂ। ਬਿਹਾਰ 'ਚ ਜਿੱਦਣ ਇਲੈਕਸ਼ਨ ਹੋ ਗਏ ਉਦੋਂ ਸਭ ਕੁਝ ਠੰਡਾ ਹੋ ਜਾਣਾ। ਅੱਗੇ ਵੀ ਜਿਹੜਾ ਕਹਿੰਦੇ ਸਨ ਘੁੱਸ ਕਰ ਮਾਰੇਂਗੇ, ਜਦੋਂ ਪਹਿਲਾਂ ਹੋਇਆ ਸੀ ਹਮਲਾ, ਉਦੋਂ ਇਹਨਾਂ ਨੇ 1 ਕਾਂ ਤੇ 4 ਦਰਖਤ ਸੁੱਟੇ ਸੀਗੇ। ਇਹ ਜੋਕ ਨਹੀਂ ਹੈਗਾ, ਰਿਸਰਚ ਕਰਕੇ ਵੇਖ ਲਓ। ਨਾ ਕੋਈ ਬੰਦਾ ਮਰਿਆ, 1 ਕਾਂ ਮਰਿਆ ਸੀ ਪਾਕਿਸਤਾਨ 'ਚ ਉਦੋਂ, ਤੇ 4-5 ਦਰਖਤਾਂ ਦਾ ਨੁਕਸਾਨ ਹੋਇਆ ਸੀ। ਲੋਕਾਂ ਨੇ ਵੀਡੀਓ ਰਿਲੀਜ਼ ਕੀਤੀਆਂ ਹੋਈਆਂ। ਆਪਣੇ ਦੋ ਜਹਾਜ਼ ਤੇ 1 ਪਾਇਲਟ ਉਹਨਾਂ ਨੂੰ ਦੇ ਬੈਠੇ ਸੀ। ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਪਰ ਇੱਕ ਕੰਮ ਹੋਣਾ। ਉਸ ਖਿੱਤੇ 'ਚ ਹੁਣ ਟੈਨਸ਼ਨ ਵਧਣੀ ਆ, ਕਿਉਂਕਿ ਅਮਰੀਕਾ ਦੀ ਇਕੋਨਮੀ ਇਸ ਵੇਲੇ ਬਹੁਤ ਥੱਲੇ ਜਾ ਰਹੀ ਹੈ। ਅਮਰੀਕਾ ਰਿਸੈਸ਼ਨ 'ਚ ਦਾਖਲ ਹੋ ਰਿਹਾ। ਅਮਰੀਕਾ ਨੂੰ ਰਿਸੈਸ਼ਨ 'ਚੋਂ ਨਿਕਲਣ ਲਈ ਇੱਕੋ ਚੀਜ਼ ਦੀ ਲੋੜ ਹੈ ਕਿ ਪੈਸਾ ਆਏ। ਹੁਣ ਪੈਸਾ ਕਿੱਥੋਂ ਆਏ? ਅਮਰੀਕਾ ਕਿਹੜਾ ਉੱਥੇ ਮੈਨੂਫੈਕਚਰ ਕਰ ਰਿਹਾ? ਸਿਰਫ ਹਥਿਆਰ ਮੈਨੂਫੈਕਚਰ ਕਰ ਰਿਹਾ। ਅਮਰੀਕਾ ਦੀ ਪਾਲਿਸੀ ਮਿਡਲ ਈਸਟ ਤੋਂ ਸ਼ਿਫਟ ਹੋ ਕੇ ਹੁਣ ਸਾਊਥ ਏਸ਼ੀਆ ਵਾਲੇ ਪਾਸੇ ਜਾ ਰਹੀ ਆ ਕਿ ਅਸਾਂ ਚੀਨ ਨੂੰ ਕਰਟੇਲ ਕਰਨਾ, ਅਸਾਂ ਭਾਰਤ ਨੂੰ ਖੜਾ ਕਰਨਾ, ਭਾਰਤ ਨੂੰ ਹਥਿਆਰ ਵੇਚਣੇ, ਭਾਰਤ ਨੂੰ ਹਥਿਆਰ ਲੈਣੇ ਪੈਣੇ। ਨਾ ਤਾਂ ਰਸ਼ੀਆ ਨੇ ਲੈਣੇ, ਨਾ ਚਾਈਨਾ ਨੇ ਲੈਣੇ। ਪਾਕਿਸਤਾਨ ਜਿਹੜਾ ਵਾ ਉਹਨੇ ਚੀਨ ਕੋਲ ਲੈ ਲਏ ਆ। ਹੁਣ ਭਾਰਤ ਨੂੰ ਹਥਿਆਰ ਲੈਣੇ ਪੈਣੇ ਆ। ਤੇ ਉਹਨਾਂ ਤੇ ਮੈਂ ਅੱਗੇ ਵੀ ਕੱਲ੍ਹ ਵੀ ਉੱਦਣ ਵੀ ਕਿਹਾ ਸੀ ਕਿ ਰਸ਼ੀਆ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ, ਇਹ ਨਹੀਂ ਸੀ ਕਿ ਰਸ਼ੀਆ ਦੀ ਫੌਜ ਜਿਹੜੀ ਸੀ ਉਹ ਮੁੱਕ ਗਈ ਸੀ। ਇਹ ਵੀ ਨਹੀਂ ਸੀ ਕਿ ਰਸ਼ੀਆ ਦੇ ਵਿੱਚ ਕੋਈ ਭੁੱਖਮਰੀ ਸ਼ੁਰੂ ਹੋ ਗਈ ਸੀ। ਰਸ਼ੀਆ ਨੇ ਹਥਿਆਰ ਇੰਨੇ ਖਰੀਦੇ ਕਿ ਰਸ਼ੀਆ ਦੀ ਇਕੋਨਮੀ ਡੁੱਬ ਗਈ। ਹੁਣ ਇਹੀ ਕੰਮ ਭਾਰਤ ਨਾਲ ਹੋਣਾ। ਤੇ ਜਦ ਇਹ ਕੰਮ ਹੋਣਾ, ਸੈਂਟਰਲ ਸਟਰਕਚਰ ਟੁੱਟਣਾ, ਤੇ ਉਸ ਸਮੇਂ ਉਸ ਧਰਤੀ ਲਹੂ ਲਿਬੜੀ ਨੂੰ ਜੇ 21ਵੀਂ ਸਦੀ ਦੇ ਵਿੱਚ ਕਿਸੇ ਨੇ ਅਮਨ ਬਖਸ਼ਣਾ ਤੇ ਸਿੱਖ ਕੌਮ ਨੇ ਬਖਸ਼ਣਾ, ਤੁਹਾਡੇ ਕੌਮੀ ਕਾਰ ਖਾਲਿਸਤਾਨ ਨੇ ਵਜੂਦ 'ਚ ਆਉਣਾ। ਮੈਂ ਇਹਦਾ ਪੋਲੀਟੀਕਲ ਐਨਾਲਿਸਿਸ ਕਰ ਰਿਹਾ, ਜਜ਼ਬਾਤੀ ਤੌਰ 'ਤੇ ਨਹੀਂ ਕਹਿ ਰਿਹਾ। ਸਮਬਡੀ ਹੂ ਨੋਜ਼ ਬਿਟ ਆਫ ਪੋਲੀਟਿਕਸ, ਉਹ ਸੋਚ ਸਮਝ ਕੇ ਕਹਿ ਰਿਹਾ। ਪਰ ਜਦੋਂ ਆਪਾਂ ਇਸ ਮੰਜ਼ਿਲ 'ਤੇ ਪਹੁੰਚਣਾ ਤੇ ਸਾਨੂੰ ਕੁਝ ਕੰਮ ਕਰਨੇ ਪੈਣਗੇ। ਉਹਨਾਂ ਕੰਮਾਂ 'ਚੋਂ ਪਹਿਲਾ ਕੰਮ ਇਹ ਆ ਵੀ ਆਪਾਂ ਭਰਾ ਮਾਰੂ ਜੰਗ ਬੰਦ ਕਰੀਏ। ਇਹ ਜਿਹੜੀ ਭਰਾ ਮਾਰੂ ਜੰਗ ਹੈ, ਇਹਨੇ ਹੀ ਸਿੱਖ ਰਾਜ ਦਾ ਖਾਤਮਾ ਕੀਤਾ ਸੀ। ਇਹੀ ਟ੍ਰੈਂਡ ਸਾਡੇ 'ਚ ਅੱਜ ਐਗਜ਼ਿਸਟ ਕਰਦਾ। ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਜ਼ਮਾਨੇ 'ਚ ਅਮਰੀਕਨ ਇਸਟੈਬਲਿਸ਼ਮੈਂਟ ਸਾਡੇ ਲੀਡਰਾਂ ਨਾਲ ਅੰਗੇਜ ਕਰਦੀ ਸੀ। ਕੋਈ ਥੋੜ੍ਹਾ ਬਹੁਤ ਮੇਰਾ ਵੀ, ਮੈਂ ਕਾਂਗਰਸ ਜਾਂਦਾ ਰਹਿਣਾ ਐਜ਼ ਐਨ ਐਕਸਪਰਟ ਵਿਟਨੈਸ। US ਦੇ ਜਿਹੜੇ ਕੋਈ ਸਨਮੋਰ ਸੰਸਥਾਵਾਂ ਵਾ ਉਹਦੇ 'ਚ ਮੈਂ ਵੀ ਥੋੜ੍ਹਾ ਜਿਹਾ ਇਨਵੋਲਵ ਹੈਗਾ ਐਟ ਵੈਰੀ ਹੰਬਲ ਲੈਵਲ। ਉਹਨਾਂ ਨੂੰ ਜਦੋਂ ਪੁੱਛੀਦਾ ਨਾ, ਭਾਈ ਜੀ ਆਹ ਬੰਦੇ ਆਏ ਸੀ, ਠੀਕ ਹੈ, ਕਿੱਦਾਂ ਚੱਲਦਾ? ਉਹ ਕਹਿੰਦੇ ਲੀਡਰ ਸਾਹਿਬਾਨ ਜਿਹੜੇ ਆ ਨਾ, ਉਹ ਇੱਕ ਕਹਿੰਦਾ ਦੂਜਾ ਕਿਉਂ ਆਇਆ ਸੀ, ਉਹਨੂੰ ਤੁਸੀਂ ਕਿਉਂ ਮਿਲੇ ਸੀ? ਮੈਂ ਵੱਡਾ ਲੀਡਰ ਹਾਂ, ਮੇਰੇ ਨਾਲ ਗੱਲ ਕਰੋ। ਤੇ ਜਿਹੜੇ ਮੇਨ ਸਟ੍ਰੀਮ ਮੀਡੀਆ ਨੇ ਕਵਰੇਜ ਕੀਤੀ ਹੋਈ ਆ ਸਿੱਖ ਇਸ਼ੂਜ਼ 'ਤੇ, ਜਿਹਦੇ ਡਾਕਟਰ ਸਾਹਿਬ ਦਾ ਵੀ ਇੰਟਰਵਿਊ ਛਾਪਿਆ ਵਾ, ਹੋਰ ਸਾਡੇ ਲੀਡਰ ਸਾਹਿਬਾਨਾਂ ਦੇ ਕੀਤੇ, ਉਹਨਾਂ ਜਰਨਲਿਸਟ ਨੂੰ ਮੈਂ ਜਾਣਦਾ। ਉਹਨਾਂ 'ਚ ਜ਼ਿਆਦਾ 2 ਮੈਂ ਨਾਂ ਨਹੀਂ ਦੱਸਣਾ ਚਾਹੁੰਦਾ, ਬੀਬੀਆਂ ਹੈਗੀਆਂ। ਇੱਕ ਨਿਊਯਾਰਕ ਟਾਈਮ 'ਚ ਕੰਮ ਕਰਦੀ ਹੈ, ਇੱਕ ਰੋਇਟਰਸ 'ਚ ਕਰਦੀ ਆ। ਉਹ ਮੇਰੇ ਨਾਲ ਸੰਪਰਕ 'ਚ ਰਹਿੰਦੀਆਂ ਅਬਾਊਟ ਸੋ ਮੈਨੀ ਅਦਰ ਇਸ਼ੂਜ਼। ਉਹ ਕਹਿੰਦੀਆਂ ਵੀ ਸਿੱਖ ਲੀਡਰ ਸਾਹਿਬਾਨਾਂ ਜਦੋਂ ਇੰਟਰਵਿਊ ਛਾਪੇ ਤੇ ਇੱਕ ਸਿੱਖ ਲੀਡਰ ਸਾਹਿਬ ਨੇ ਕਿਹਾ, ਉਹ ਫਲਾਣੇ ਦਾ ਇੰਟਰਵਿਊ ਕਿਉਂ ਛਾਪ ਦਿੱਤਾ? ਉਹਨੂੰ ਕਿਹੜਾ ਖਤਰਾ ਤਾਂ ਸਾਰਾ ਮੈਨੂੰ ਹੀ ਆ। ਸੋ ਜਦੋਂ ਆਪਾਂ ਇਹ ਕੰਮਾਂ ਕਰਨ ਲੱਗ ਪੈਂਦੇ ਆ ਨਾ, ਆਪਣੇ ਬੰਦਿਆਂ ਨੂੰ ਨਿੰਦਣ ਲੱਗ ਪੈਂਦੇ ਆ, ਮੇਰਾ ਵੇਟੇਜ ਜ਼ਿਆਦਾ ਦੂਸਰੇ ਦਾ ਘੱਟ ਆ, ਉਹਦੇ ਨਾਲ ਕਮਿਊਨਿਟੀ ਦਾ ਵੇਟ ਘੱਟਦਾ ਵਾ। ਸੋ ਆਪਾਂ ਭਰਾ ਮਾਰੂ ਜੰਗ ਨਾ ਕਰੀਏ। ਦੂਜੀ ਬੇਨਤੀ ਇਹ ਮੈਂ ਕਰਾਂ, ਬੰਦੇ ਇੱਥੇ ਗੱਲ ਹੋ ਰਹੀ ਸੀ ਨਾ, ਤੇ ਬੰਦੇ ਗੱਲ ਕਰ ਰਹੇ ਸੀ ਵੀ 84 'ਚ ਹੀ ਸਾਡਾ ਇਹੀ ਰੌਲਾ ਸੀ, ਸਾਡੀ ਲੀਡਰਸ਼ਿਪ ਦਾ ਇਹ ਹਾਲ ਸੀ, ਹੁਣ ਵੀ ਸਾਡੀ ਲੀਡਰਸ਼ਿਪ ਦਾ ਇਹ ਹਾਲ ਹੈ। ਮਾफ़ ਕਰਿਓ, ਤੁਹਾਡੇ ਹਾਲਾਤ 84 ਵਾਲੀ ਲੀਡਰਸ਼ਿਪ ਤੋਂ ਬਹੁਤ ਮਾੜੇ ਆ। ਅੱਜ 84 'ਚ ਤੁਹਾਡਾ ਲੀਡਰ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਾ, ਜਿਹੜਾ ਸੰਗਤ ਦੇ ਵਿੱਚ ਆ ਕੇ ਬਹਿੰਦਾ ਸੀ, ਜਿਹਦੀ ਝੋਲੀ 'ਚ ਲੋਕ ਬੱਚੇ ਵੀ ਬਿਠਾਉਂਦੇ ਸੀ, ਜਿਹੜੇ ਆਮ ਸਧਾਰਨ ਬੰਦੇ ਦੀ ਤਰ੍ਹਾਂ ਜੀਵਨ ਬਤੀਤ ਕਰਦਾ ਸੀ। ਅੱਜ ਸਿੱਖ ਲੀਡਰ ਜਿਹੜੇ ਆ ਨਾ, ਉਹ ਆ ਕੇ ਜਨਤਾ 'ਚ ਬਹਿਣ ਨੂੰ ਤਿਆਰ ਨਹੀਂ ਹੈਗੇ, ਕਿਉਂਕਿ ਉਹ ਲੀਡਰ ਆ। ਉਸ ਵੇਲੇ ਤੁਹਾਡੀ ਲੀਡਰਸ਼ਿਪ ਜਿਹੜੀ ਸੀ, ਉਹਦੀ ਜ਼ਰੂਰਤ ਸੀ, ਹੁਣ ਵੀ ਹੈਗੀ ਆ, ਪਰ ਉਹਨਾਂ ਨੇ ਉਹ ਪਹਿਲਾਂ ਕੰਮ ਕਰਦੇ ਸੀ ਤੇ ਉਹਦੇ ਬਾਅਦ ਕੌਮ ਨੂੰ ਦੱਸਦੇ ਸੀ ਅਸਾਂ ਇਹ ਕੀਤਾ। ਹੁਣ ਅਸੀਂ ਰੋਜ਼ ਨਵੇਂ ਸ਼ੋਸ਼ੇ ਛੱਡੀ ਜਾਂਦੇ ਹਾਂ, ਪ੍ਰਾਪਤੀ ਹੁੰਦੀ ਨਹੀਂ, ਕੌਮ 'ਚ ਡਿਸਅਪੁਆਇੰਟਮੈਂਟ ਹੁੰਦੀ ਆ। ਸੋ ਸਾਨੂੰ ਆਪਣੀ ਲੀਡਰਸ਼ਿਪ ਨੂੰ ਸਵਾਲ ਪੁੱਛਣਾ ਪੈਣਾ
ਜਿੰਨੀ ਦੇਰ ਪੰਥ ਕੌਮ ਨਹੀਂ ਸਵਾਲ ਪੁੱਛਦੀ ਲੀਡਰਾਂ ਨੂੰ, ਇਹ ਕੁਛ ਹੁੰਦਾ ਰਹਿਣਾ। ਕੌਮ ਭੇਟ ਚਾਲ ਛੱਡੇ, ਜੁਰਤ ਪੈਦਾ ਕਰੇ। ਲੀਡਰਸ ਤੁਸੀਂ ਬਣਾਉਂਦੇ ਹੋ ਨਾ, ਤੇ ਲੀਡਰਾਂ ਨੂੰ ਸਵਾਲ ਪੁੱਛਣ ਦਾ ਹੱਕ ਵੀ ਤੁਹਾਡੇ ਕੋਲ ਆ। ਦੂਸਰਾ, ਇੱਥੇ ਅਸਾਂ ਉਦੋਂ ਗੱਲ ਕੀਤੀ ਸੀ ਖਾਲਿਸਤਾਨ ਦਾ ਮਾਡਲ ਕੀ ਹੋਏਗਾ। ਖਾਲਿਸਤਾਨ ਜਿਹੜਾ ਮੈਂ ਇਨਵਿਜ਼ਨ ਕਰਨਾ, ਉਹ ਖਾਲਿਸਤਾਨ ਜਿਹਦਾ ਮੈਂ ਪ੍ਰਚਾਰ ਕਰਨਾ, ਉਹ ਖਾਲਿਸਤਾਨ ਹੋਏਗਾ, ਉਹਦਾ ਮਾਡਲ ਹੋਏਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ। ਉਹ ਸਾਡਾ ਮਾਡਲ ਆ, ਜਿਸ 'ਚ ਸਿੱਖ ਵੀ ਵਸੇਗਾ, ਜਿਸ 'ਚ ਹਿੰਦੂ ਵੀ ਵਸੇਗਾ, ਜਿਸ 'ਚ ਮੁਸਲਮਾਨ ਵੀ ਵਸੇਗਾ। ਅਸਾਂ ਜਿੱਥੇ ਖਾਲਿਸਤਾਨ ਬਣਾਉਣਾ, ਉੱਥੇ ਜਿਹੜੀਆਂ ਹੋਰ ਕਮਿਊਨਿਟੀਆਂ ਵਸਦੀਆਂ ਵਾ, ਸਾਨੂੰ ਉਹਨਾਂ ਨੂੰ ਕਨਵਿੰਸ ਕਰਨਾ ਚਾਹੀਦਾ। ਜਿਹੜੇ ਸਾਡੇ ਨਾਲ ਲੱਗ ਸਕਦੇ ਆ, ਉਹਨਾਂ ਨੂੰ ਲਾਣਾ ਚਾਹੀਦਾ। ਕਿਸਾਨੀ ਦੇ ਸੰਘਰਸ਼ ਤੁਸੀਂ ਦੇਖਿਆ, ਹਰਿਆਣੇ ਦੇ ਹਿੰਦੂ ਵੀ ਸਿੱਖਾਂ ਦੇ ਨਾਲ ਖੜੇ ਰਹੇ। ਉੱਥੇ ਦਾ ਦਲਿਤ ਸਮਾਜ ਵੀ ਸਾਡੇ ਨਾਲ ਜੁੜਿਆ। ਸੋ ਸਾਨੂੰ ਸਭ ਤੋਂ ਜ਼ਿਆਦਾ ਇਹ ਸੋਚਣ ਦੀ ਲੋੜ ਹੈ ਵੀ ਆਪਾਂ ਖਾਲਿਸਤਾਨ ਜਿਹੜਾ ਵਾ ਉਹ ਸਾਰਿਆਂ ਲਈ ਬਣਾਉਣਾ। ਅਸਾਂ ਉਹਨਾਂ ਲੋਕਾਂ ਨੂੰ ਦੱਸਣਾ ਵਾ ਪ੍ਰੋਪੋਗੇਸ਼ਨ ਕਰਕੇ ਕਿ ਇਹ ਉਹੀ ਖਾਲਿਸਤਾਨ ਹੋਏਗਾ ਜਿਹੜਾ ਕਦੇ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀ, ਜਿੱਥੇ ਕੁਰਾਨ 1 ਲੱਖ 'ਚ ਖਰੀਦਿਆ ਗਿਆ, ਜਿੱਥੇ ਇੱਕ ਵੀ ਬੰਦਾ ਫਾਹੇ ਨਹੀਂ ਲੱਗਾ, ਅਤੇ ਮਿਸਲਾਂ ਦਾ ਉਹ ਰਾਜ ਜਿਹਦੇ 'ਚ ਬਸਰੇ ਨੂੰ ਜਾਂਦੀਆਂ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਸਿੱਖਾਂ ਨੇ ਲਿਆ ਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ। ਇੰਜ ਦਾ ਖਾਲਿਸਤਾਨ ਬਣਾਉਣਾ ਹੈ ਅਸਾਂ। ਟਾਈਮ ਜ਼ਿਆਦਾ ਹੋ ਗਿਆ, ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਭੁੱਲਾਂ ਚੁੱਕਾਂ ਦੀ ਮਾਫੀ। ਮੈਨੂੰ ਸ਼ੂਗਰ ਕੋਟਿੰਗ ਕਰਨੀ ਨਹੀਂ ਆਉਂਦੀ ਗੱਲਾਂ ਨੂੰ, ਅਨਫੋਰਚੂਨੇਟਲੀ ਉਹਦਾ ਬੜਾ ਨੁਕਸਾਨ ਵੀ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।